ਚਾਹੀਦਾ ਆ। ਇੱਥੇ ਵੀ ਯੂਥ 60 ਤੋਂ ਉੱਤੇ ਵਾਲਿਆਂ ਨੂੰ ਵੀ ਮੈਨੂੰ ਲੱਗਦਾ 60 ਦੇ ਇਰਦ-ਗਿਰਦ ਵਾਲਿਆਂ ਨੂੰ ਵੀ ਯੂਥ ਹੀ ਜਿਹੜਾ ਆ ਉਹ ਮੰਨ ਲਿਆ ਜਾਂਦਾ ਆ। ਤੇ ਬਾਈਡਨ ਉਹਨਾਂ ਦੀ ਇਕੋਨਮੀ ਤੇ ਉਮਰ ਨੂੰ ਲੈ ਕੇ ਤੇ ਸਾਰੀਆਂ ਚੀਜ਼ਾਂ ਨੂੰ ਲੈ ਕੇ ਲੇਟੈਸਟ ਜਿਹੜੀਆਂ ਪੋਲਸ ਆ ਉਹ ਸਟਰੋਂਗ ਨਹੀਂ ਹੈ ਇਹਨਾਂ ਦੇ ਲਈ। ਇਹਨਾਂ ਦੇ ਲਈ ਜੀ ਇਹ ਮਾੜਾ ਸਬੱਬ ਜਿਹੜਾ ਉਹ ਬਣ ਸਕਦਾ। ਵੋਟਰਸ ਨੂੰ ਬਹੁਤਾ ਭਰੋਸਾ ਇਹਨਾਂ ਦੇ ਉੱਤੇ ਉਹਨਾਂ ਦੀ ਉਮਰ ਨੂੰ ਲੈ ਕੇ ਤੇ ਇਕੋਨਮੀ ਦੇ ਜੋ ਹਾਲਾਤ ਬਣੇ ਪਏ ਆ ਉਸ ਦੇ ਉੱਤੇ ਥੋੜ੍ਹਾ ਡਾਊਨ ਜਿਹੜਾ ਉਹ ਚੱਲ ਰਿਹਾ ਆ। ਇਹ ਰਿਕਵਰ ਹੋ ਸਕਣਗੇ ਕਿ ਨਹੀਂ 2024 ਦੀਆਂ ਇਲੈਕਸ਼ਨਸ ਤੋਂ ਪਹਿਲਾਂ, ਇਹ ਦੇਖਣ ਵਾਲੀ ਗੱਲ ਆ। ਉਹ ਦੇਖੋ ਇਹ ਬਹੁਤ ਗੁਹਾਰ ਜਿਹੜੀ ਉਹ ਲਾਈ ਜਾਂਦੀ ਆ ਵੀ ਭਾਈ ਵੀ ਇਹਨਾਂ ਦੀ ਸਾਰੀਆਂ ਹੀ ਜਿਹੜੀਆਂ ਪਾਰਟੀਜ਼ ਇੱਥੇ ਦੀਆਂ ਦੋਨੋਂ ਜਿਹੜੀਆਂ ਉਹ ਕਹਿੰਦੀਆਂ ਆ ਵੀ ਸਾਡੀ ਇੰਟਰਨਲ ਡੈਮੋਕ੍ਰੇਸੀ ਬੜੀ ਆ। ਹੁਣ ਇੱਥੇ ਬਾਈਡਨ ਉਹਨਾਂ ਦੇ ਉਲਟ ਕੋਈ ਕੈਂਡੀਡੇਟ ਆ ਉਹ ਖੜੇ ਕਰਨ ਦੇ ਉੱਤੋਂ ਸਿੱਧਾ ਹੀ ਡੈਮੋਕ੍ਰੇਟ ਨੈਸ਼ਨਲ ਪਾਰਟੀ ਨੇ ਜਿਹੜਾ ਉਹ ਨਾ ਕਰ ਦਿੱਤੀ ਹੈਗੀ। ਤੇ ਹੁਣ ਤੁਸੀਂ ਦੇਖੋ ਕੀ ਹੋਊਗਾ। ਬਾਇਡਨੋਮਿਕਸ ਨਾਂ ਦਾ ਜਿਹੜਾ ਇਹਨਾਂ ਨੇ ਸ਼ਬਦ ਛੱਡਿਆ ਆ, ਇਹ ਆਪਣੇ ਲਈ ਹੀ ਇਹਨਾਂ ਦੇ ਲਈ ਮਾੜਾ ਨਾ ਸਾਬਤ ਹੋ ਜਾਵੇ, ਇਹ ਦੇਖਣ ਵਾਲੀ ਗੱਲ ਆ। ਕੱਲ ਲੇਬਰ ਡੇ ਦੇ ਰਿਮਾਰਕਸ ਦੇ ਵਿੱਚ ਇਹ ਕਹਿ ਰਹੇ ਸੀਗੇ ਵੀ ਅਮਰੀਕਾ ਦੇ ਵਿੱਚ ਲੋਐਸਟ ਇਨਫਲੇਸ਼ਨ ਰੇਟ ਆ ਦੁਨੀਆ ਦੀਆਂ ਜਿਹੜੀਆਂ ਮੇਜਰ ਵਰਲਡ ਇਕੋਨਮੀਜ਼ ਆ ਉਹਨਾਂ ਦੇ ਜੇ ਤੁਲਨਾ ਕੀਤੀ ਜਾਵੇ। ਇਹ ਉਦੋਂ ਕਹਿ ਰਹੇ ਆ ਜਦ ਇਹਨਾਂ ਦਾ ਆਪਣਾ ਸੈਕਟਰੀ ਆਫ ਕਮਰਸ ਦਿਨ ਕੁ ਪਹਿਲਾਂ ਹੀ ਜਿਹੜਾ ਉਹ ਇਹ ਮੰਨ ਕੇ ਹਟਿਆ ਵੀ ਇਨਫਲੇਸ਼ਨ ਅਜੇ ਵੀ ਐਗਜ਼ਿਸਟ ਕਰਦੀ ਆ ਤੇ ਅਮਰੀਕਨਸ ਦੇ ਲਈ ਇਹ ਬੜਾ ਵੱਡਾ ਚੈਲੰਜ ਆ। ਉੱਥੇ ਜਿਹੜੇ ਫਿਲਾਡੈਲਫੀਆ ਦੀ ਸਟੇਜ ਤੋਂ ਹੀ ਇਹ ਬੋਲ ਰਹੇ ਸੀਗੇ ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਇਕੋਨਮੀ ਸਾਡੀ ਜਿਹੜੀ ਇਸ ਟਾਈਮ ਸਟਰੋਂਗੈਸਟ ਚੱਲ ਰਹੀ ਆ। ਬਾਕੀ ਇਕੋਨਮੀਜ਼ ਦੇ ਜਿਹੜਾ ਉਹ ਮੁਤਾਬਕ ਉਹ ਮੰਨਿਆ ਜਾ ਸਕਦਾ ਕਿਉਂਕਿ ਅਜੇ ਰਿਸੈਸ਼ਨ ਦਾ ਖਦਸ਼ਾ ਬੱਦਲ ਜਿਹੜੇ ਆ ਉਹ ਹੈ ਤਾਂ ਹੈ ਪਰ ਅਜੇ ਤੱਕ ਆਇਆ ਨਹੀਂ ਹੈਗਾ। ਸੋ ਉਹਨਾਂ ਨੇ ਕਿਹਾ ਵੀ ਮੈਂ ਪਹਿਲਾਂ ਵੀ ਹਜ਼ਾਰਾਂ ਵਾਰੀ ਇਹ ਚੀਜ਼ ਕਹਿ ਚੁੱਕਾ ਆ ਵੀ ਅਮਰੀਕਾ ਦੇ ਵਿੱਚ ਕੋਈ ਵੀ ਕੁਇਟ ਨਹੀਂ ਕਰਦਾ ਇਸ ਤਰੀਕੇ ਦੇ ਨਾਲ ਤੇ ਆਪਾਂ ਵੀ ਜਿਹੜਾ ਉਹ ਨਹੀਂ ਕਰਾਂਗੇ ਤੇ ਤੁਸੀਂ ਸਾਰੇ ਜਾਣੇ ਇਸ ਤਰੀਕੇ ਦੇ ਨਾਲ ਅੱਗੇ ਆਪਾਂ ਵੱਧ ਸਕਦੇ ਹਾਂ। ਸੋ ਅਨਇੰਪਲੋਇਮੈਂਟ ਦੀ ਦਰ 3.5% ਤੋਂ ਵੱਧ ਕੇ 3.8% ਦੇ ਉੱਤੇ ਹੋ ਚੁੱਕੀ ਹੈਗੀ ਆ। ਨਵੀਂ ਰਿਪੋਰਟ ਦੇ ਮੁਤਾਬਕ 7,36,000 ਜਿਹੜੇ ਲੋਕ ਨੇ ਉਹ ਪਿਛਲੇ ਮਹੀਨੇ ਤੋਂ ਲੈ ਕੇ ਹੁਣ ਤੱਕ ਜੌਬ ਦੀ ਜਿਹੜੀ ਉਹ ਭਾਲ ਦੇ ਵਿੱਚ ਲੱਗੇ ਹੋਏ ਨੇ। ਸੋ ਬਿਲਕੁਲ ਜਿਸ ਤਰ੍ਹਾਂ ਆਪਾਂ ਅੱਗੇ ਵੀ ਇੱਕ ਦਿਨ ਦੱਸਿਆ ਸੀ ਵੀ ਇਹ ਜਿਹੜੇ ਫਿਗਰਸ ਆ ਜਿਸ ਹਿਸਾਬ ਨਾਲ ਸ਼ੋਅ ਕਰਦੇ ਆ ਵੀ ਜੀ ਇਨਫਲੇਸ਼ਨ ਘਟਦੀ ਜਾ ਰਹੀ ਆ, ਇਹ ਪਿਛਲੇ ਸਾਲ ਦੇ ਮੁਕਾਬਲੇ ਹੀ ਕਰਦੇ ਆ ਨਾ ਕਿ ਜੋ ਪਹਿਲਾਂ ਸੀ ਕੋਵਿਡ ਤੋਂ। ਇਸੇ ਸੰਬੰਧ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਕਮਲਾ ਦੇਵੀ ਹੈਰਿਸ ਨੂੰ ਪੱਤਰਕਾਰਾਂ ਨੇ ਜਦ ਪੁੱਛਿਆ ਕੁਐਸਚਨ ਤੇ ਉਹਨ ਬੜੇ ਤੁਹਾਨੂੰ ਪਤਾ ਹੀ ਆ ਵੀ ਇੱਕ ਚਾਹੇ ਪੋਜ਼ਿਟਿਵ ਇਸ ਨੂੰ ਲੈ ਲਓ ਜਾਂ ਨੈਗੇਟਿਵ ਵੀ ਲੈ ਲਓ, ਕਮਲਾ ਹੈਰਿਸ ਨੂੰ ਜਦੋਂ ਵੀ ਕੋਈ ਗੱਲ ਕਰਦਾ ਤਾਂ ਹਮੇਸ਼ਾ ਹੀ ਉਹ ਹੱਸਦੇ ਬੜੇ ਆ। ਕਈ ਜਗ੍ਹਾ ਫਿਊਨਲ ਦੇ ਉੱਤੇ ਵੀ ਇੱਕ ਇਸ਼ੂ ਬਣਿਆ ਸੀ ਤੇ ਉੱਥੇ ਵੀ ਹੱਸ ਰਹੇ ਸੀ। ਸੋ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨੇ ਕਿਹਾ ਵੀ 12 ਮਹੀਨੇ ਹੋ ਗਏ ਲਗਾਤਾਰ ਜੋ ਇਨਫਲੇਸ਼ਨ ਘਟ ਰਹੀ ਹੈਗੀ ਆ ਜੀ। ਜਦੋਂ ਕਿ ਪਿਛਲੇ ਵੀਰਵਾਰ ਦੀ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੀ ਰਿਪੋਰਟ ਆਈ ਆ, ਉਹਦੇ 'ਚ ਕਹਿੰਦੇ ਵੀ ਪ੍ਰਾਈਸ ਐਕਚੁਅਲੀ ਅਪ ਗਈ ਹੈਗੀ ਆ ਸਮਰ ਦੇ ਵਿੱਚ। ਇਨਫਲੇਸ਼ਨ ਉਹ ਕਹਿੰਦੀ ਆ ਵੀ 12 ਮਹੀਨੇ ਲਗਾਤਾਰ ਡਾਊਨ ਗਈ ਆ। ਕਮਲਾ ਹੈਰਿਸ ਉਹਨਾਂ ਨੇ ਜੋ ਪੋਸਟ ਪਾਈ ਸੀ ਅਗਸਤ 4 ਨੂੰ ਐਕਸ ਦੇ ਉੱਤੇ ਜੋ ਟਵਿੱਟਰ ਪਹਿਲਾਂ ਸੀਗਾ। ਡਿਸਪਾਈਟ ਕਹਿੰਦੇ ਡੈਮੋਕ੍ਰੇਟਸ ਦੀ ਜਿਹੜੀ ਅਟੈਂਪਟ ਬਾਰ-ਬਾਰ ਪਈ ਸਾਡਾ ਇਕਨੋਮਿਕ ਕੰਸਰਨ ਹੈਗਾ ਆ ਤੇ ਪਿਛਲੇ ਵੀਰਵਾਰ ਇਨਫਲੇਸ਼ਨ 3.2% ਅਪ ਗਈ ਆ ਜੁਲਾਈ ਮਹੀਨੇ ਦੇ ਵਿੱਚ ਪਹਿਲੇ ਸਾਲ ਨਾਲੋਂ, ਜੋ ਜੇ ਪਿਛਲੇ ਸਾਲ ਦੇ ਮੁਕਾਬਲੇ ਦੇਖਿਆ ਜਾਵੇ। ਸੋ ਆਪਾਂ ਨੂੰ ਪਤਾ ਹੀ ਆ ਜਿਹੜੇ ਆਮ ਲੋਕ ਹੈਗੇ ਆ ਕੋਈ ਸਾਨੂੰ ਲੱਗਦਾ ਨਹੀਂ ਰਿਹਾ ਕਿਸੇ ਚੀਜ਼ ਦੀ ਜਿਹੜੀ ਪ੍ਰਾਈਸ ਆ ਉਹਦੇ ਵਿੱਚ ਘਾਟਾ ਹੋਇਆ, ਬਲਕਿ ਹੁਣ ਤਾਂ ਗੈਸ ਦੀਆਂ ਪ੍ਰਾਈਸਸ ਹੋਰ ਅਪ ਗਈਆਂ ਹੈਗੀਆਂ। ਲੇਬਰ ਡੇ ਵੀਕਐਂਡ ਦੇ ਦੌਰਾਨ ਤਾਂ ਪ੍ਰਾਈਸਸ ਬਹੁਤ ਜ਼ਿਆਦਾ ਉੱਪਰ ਗਈਆਂ ਸੀਗੀਆਂ। ਸੋ ਇਹ ਇਨਫਲੇਸ਼ਨ ਡੈਮੋਕ੍ਰੇਟਸ ਲਈ ਬਹੁਤ ਵੱਡਾ ਇਸ਼ੂ ਬਣਦੇ ਜਾ ਰਹੇ ਆ। ਇਨਫਲੇਸ਼ਨ ਵੱਡਾ ਇਸ਼ੂ ਆ। ਕ੍ਰਾਈਮ ਨੂੰ ਲੈ ਕੇ ਕੈਲੀਫੋਰਨੀਆ ਦੇ ਵਿੱਚ ਜੋ ਹੋ ਰਿਹਾ ਜਾਂ ਬਾਕੀ ਹੋਰ ਵਾਸ਼ਿੰਗਟਨ ਸਟੇਟ ਦੇ ਵਿੱਚ, ਓਰੇਗਨ ਸਟੇਟ 'ਚ, ਇਲੀਨਾਇਸ ਸਟੇਟ, ਸ਼ਿਕਾਗੋ ਦੇ ਵਿੱਚ, ਈਵਨ ਵਾਸ਼ਿੰਗਟਨ ਡੀਸੀ 'ਚ ਕੱਲ ਮੈਂ ਰਿਪੋਰਟ ਪੜ੍ਹ ਰਿਹਾ ਸੀ ਵੀ ਕ੍ਰਾਈਮ ਬਹੁਤ ਜ਼ਿਆਦਾ ਉੱਥੇ ਵਧਿਆ ਹੈਗਾ। ਸੋ ਇਹ ਉਹਨਾਂ ਦੇ ਉੱਤੋਂ ਇਮੀਗ੍ਰੇਸ਼ਨ ਦਾ ਇੱਕ ਬਹੁਤ ਵੱਡਾ ਮੁੱਦਾ ਹੈਗਾ ਵੀ ਮਿਲੀਅਨਸ ਆਫ ਲੋਕ ਬਾਰਡਰ ਕ੍ਰਾਸ ਕਰਕੇ ਆ ਗਏ ਐਂਟਰ। ਹੁਣ ਈਵਨ ਡੈਮੋਕ੍ਰੇਟਿਕਲੀ ਹੈਲਡ ਜਿਹੜੀਆਂ ਸਿਟੀਜ਼ ਆ ਉੱਥੇ
ਜਿੱਦਾਂ ਲੜਾਈ ਵਾਲਾ ਮਾਹੌਲ ਬਣਿਆ ਹੋਇਆ ਆ। ਤੁਸੀਂ ਦੇਖਿਆ ਹੁਣ ਨਿਊਯਾਰਕ ਦੇ ਵਿੱਚ ਪਿਛਲੇ ਹਫ਼ਤੇ ਕਿੰਨੀ ਜ਼ਿਆਦਾ ਉੱਥੇ ਇੱਕ ਸਕੂਲ ਦੇ ਲਾਗੇ ਜਦੋਂ ਇਮੀਗ੍ਰੈਂਟਸ ਨੂੰ ਰੱਖਿਆ ਗਿਆ ਸ਼ੈਲਟਰਸ ਤੇ ਲੋਕਾਂ ਨੇ ਪ੍ਰੋਟੈਸਟ ਕੀਤਾ। ਸੋ ਇਹ 3-4 ਮੁੱਦੇ ਜਿਹੜੇ ਹੈਗੇ ਆ, ਇਹ ਕਾਫੀ ਵੱਡਾ ਹੈਡਿਕ ਹੋਊਗਾ ਡੈਮੋਕ੍ਰੈਟਿਕ ਪਾਰਟੀ ਦੇ ਲਈ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ। ਜੇ ਕੋਈ ਵਧੀਆ ਕੈਂਡੀਡੇਟ ਰਿਪਲੇਸ ਕਰ ਲੈਣ, ਹੋ ਸਕਦਾ ਇਹਨਾਂ ਦਾ ਜਿਹੜਾ ਕਾਫੀ ਗੁੱਡ ਰਹੂਗਾ, ਪਰ ਨਹੀਂ ਸਿਚੁਏਸ਼ਨ ਜਿੱਦਾਂ ਕਾਫੀ ਬੈਡ ਆ। ਪਰ ਦੂਸਰੇ ਪਾਸੇ ਵੀ ਜਿਹੜੇ ਰਿਪਬਲਿਕਨਸ ਆ, ਉਹਨਾਂ ਦੇ ਕੋਲ ਵੀ ਹਜੇ ਤੱਕ ਕੋਈ ਸਟਰੋਂਗ ਕੈਂਡੀਡੇਟ ਹੈ ਨਹੀਂ। ਸੋ ਫਾਰ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਰੇਟਿੰਗ ਸਭ ਤੋਂ ਵੱਧ ਆ, ਪਰ ਉਹ 3-4 ਜਿਹੜੇ ਡਿਫਰੈਂਟ ਕੇਸਸ ਆ ਉਹਨਾਂ ਦੇ ਵਿੱਚ ਫਸੇ ਹੋਏ ਹੈਗੇ। ਯਾ ਉਹ ਨਾਰੇ ਤਾਂ ਲੱਗਦੇ ਰਹੇ ਆ, ਹੁਣ ਦੇਖੋ ਕੀ ਹੋਊਗਾ। ਸਵਾਲ ਉਹਦਾ ਪੁੱਛਿਆ ਗਿਆ ਸੀਗਾ ਜਿਹੜੇ ਬਾਕੀ ਕੈਂਡੀਡੇਟਸ ਆ ਵੀ ਜੇ ਉਹ ਕਨਵਿਕਟ ਵੀ ਹੋ ਜਾਂਦੇ ਆ, ਦੋਸ਼ੀ ਵੀ ਸਾਬਤ ਹੋ ਜਾਂਦੇ ਆ, ਤੇ ਉਹ ਕੀ ਤੁਸੀਂ ਫਿਰ ਵੀ ਜੇ ਉਹ ਰਿਪਬਲਿਕਨ ਪਾਰਟੀ ਦੇ ਨੋਮੀਨੀ ਹੁੰਦੇ ਤੁਸੀਂ ਸਪੋਰਟ ਕਰੋਗੇ? ਤਕਰੀਬਨ ਸਾਰਿਆਂ ਨੇ ਉਦੋਂ ਉਸ ਦੇ ਵਿੱਚ ਬਾਹਾਂ ਤਾਂ ਜਿਹੜੀਆਂ ਉਹ ਕਰ ਦਿੱਤੀਆਂ ਸੀਗੀਆਂ। ਸੋ ਪਾਰਟੀਆਂ ਕਹਿੰਦੀਆਂ ਕੁਛ ਆ, ਹੁੰਦਾ ਕੁਛ ਆ, ਕਰ ਕੁਛ ਰਹੀਆਂ ਆ। ਸੋ ਇਹ ਝੋਲ ਬਹੁਤ ਜ਼ਿਆਦਾ ਆ, ਤੇ ਆਪਾਂ ਨੂੰ ਐਜ਼ ਏ ਵੋਟਰ ਸਾਰਿਆਂ ਨੂੰ ਬੜੀ ਹੀ ਸੁਹਿਰਦਤਾ ਦੇ ਨਾਲ ਸੋਚ ਸਮਝ ਕੇ ਜਿਹੜੀ ਆ ਉਹ ਵੋਟ ਪਾਉਣੀ ਚਾਹੀਦੀ ਆ। ਕੌਣ ਤੁਹਾਡੇ ਲਈ, ਤੁਹਾਡੀ ਕਮਿਊਨਿਟੀ ਦੇ ਲਈ ਜਿਹੜਾ ਨਾਲ ਜਿਹੜਾ ਉਹ ਚੱਲਦਾ ਆ। ਇੱਕ ਨੈਸ਼ਨਲ ਲੈਵਲ ਤੇ ਹੋਰ ਮੁੱਦਾ ਹੋ ਜਾਂਦਾ, ਜਿਹੜੀਆਂ ਲੋਕਲ ਲੈਵਲ ਦੇ ਉੱਤੇ ਤੁਹਾਨੂੰ ਥੋੜ੍ਹਾ ਇਹ ਚੀਜ਼ਾਂ ਦਾ ਜਿਹੜਾ ਹੋਰ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਰਹਿੰਦੀ ਹੈ।